व्यूअर्स वेलकम बैक ऑन प्रोग्राम। सो व्यूअर्स गलबात करने जा रहे हैं कि मीडिया रिपोर्ट अनुसार पाकिस्तानी फौज ਵਿੱਚ ਭਰਤੀ ਹੋਣ ਵਾਲੇ ਪਹਿਲੇ ਸਿੱਖ ਆਫੀਸਰ ਮੇਜਰ ਹਰਚਰਨ ਸਿੰਘ ਨੂੰ ਹੁਣ ਪਾਕਿਸਤਾਨੀ ਫੌਜ ਵਿੱਚ ਲੈਫਟੀਨੈਂਟ ਕਰਨਲ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ। ਸੋ ਇਸ ਤਰੱਕੀ ਤੇ ਅਸੀਂ ਲੈਫਟੀਨੈਂਟ ਕਰਨਲ ਹਰਚਰਨ ਸਿੰਘ ਨੂੰ ਬਹੁਤ-ਬਹੁਤ ਵਧਾਈ ਜਿਹੜੀ ਪੇਸ਼ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਹੁਣ ਵੀ ਜਦੋਂ ਕੋਈ ਭਾਵੇਂ ਵੀਡੀਓ ਕਲਿੱਪ ਹੀ 47 ਦੇ ਦੁਖਾਂਤ ਨੂੰ ਲੈ ਕੇ ਸਾਹਮਣੇ ਆਉਂਦਾ ਹੈ, ਉਹਨੂੰ ਜਿਹੜੇ ਦੂਸਰੇ ਹਿਸਟੋਰੀਅਨ ਵੀ ਨੇ ਉਹ ਸਮਝਣ ਦੀ ਕੋਸ਼ਿਸ਼ ਕਰਦੇ ਨੇ ਕਿ ਭਾਈ ਇੰਨੀ ਨਫ਼ਰਤ, ਇੰਨੀ ਕਤਲੋਗਾਰਦ, ਇੰਨਾ ਖਾਸ ਤੌਰ 'ਤੇ ਦੋਵੇਂ ਪੰਜਾਬਾਂ 'ਚ ਕਿਵੇਂ ਜਿਹੜੇ ਨੇ ਕਤਲੋਗਾਰ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 15 ਮਿਲੀਅਨ ਦੇ ਕਰੀਬ ਲੋਕ ਉਜੜੇ, 1.5 ਕਰੋੜ ਦੇ ਕਰੀਬ, ਔਰ 2 ਤੋਂ 3 ਮਿਲੀਅਨ 20 ਲੱਖ ਤੋਂ 30 ਲੱਖ ਜਿਹਦੇ 'ਚ ਹਿੰਦੂ ਸਿੱਖ ਮੁਸਲਮਾਨ ਸਾਰੇ ਹੀ ਇੱਕ ਸਿਵਲ ਵਾਰ ਹੋਈ ਮਾਰੇ ਗਏ। ਕਿਵੇਂ ਸਦੀਆਂ ਤੋਂ ਜਿਹੜੇ ਇੱਧਰਲੇ ਪੰਜਾਬ ਔਰ ਸਭ ਤੋਂ ਵਰਸਟ ਉਸ ਦਾ ਸ਼ਿਕਾਰ ਪੰਜਾਬ ਹੋਇਆ, ਬੰਗਾਲ ਦੇ ਵਿੱਚ ਵੀ ਹੋਇਆ, ਲੇਕਿਨ ਬੰਗਾਲ ਦੇ ਵਿੱਚ ਇਹਦੇ ਬਾਵਜੂਦ ਕਿ ਆਪਸੀ ਜਿਹੜੀ ਹੈ ਉਹ ਬਿਟਰਨੈਸ ਜਾਂ ਨਫ਼ਰਤ ਸੀ, ਲੇਕਿਨ ਅੱਜ ਵੀ ਅਸੀਂ ਦੇਖਦੇ ਹਾਂ ਕਿ ਕਰੋੜਾਂ ਦੀ ਗਿਣਤੀ ਦੇ ਵਿੱਚ ਬੰਗਾਲ ਦੇ ਵਿੱਚ ਜਿਹੜਾ ਬੰਗਲਾਦੇਸ਼ ਬਾਅਦ 'ਚ ਇਹਨਾਂ ਨੇ ਭਾਰਤੀ ਫੌਜ ਨੇ ਇੰਟਰਵੀਨ ਕਰਕੇ ਡਾਇਰੈਕਟਲੀ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਨ ਦਾ ਖੁਦ ਆਪਣੇ ਆਪ ਨੂੰ ਕ੍ਰੈਡਿਟ ਲਿਆ ਉਹਨਾਂ ਦੇ ਪ੍ਰਾਈਮ ਮਿਨਿਸਟਰਸ ਨੇ ਵੀ। ਔਰ ਇਹਦੇ ਬਾਵਜੂਦ ਉੱਥੇ ਜੇ ਕਰੋੜਾਂ ਲੋਕ ਨੇ ਤਾਂ ਉਸ ਲੈਵਲ ਦੇ ਉੱਤੇ ਐਥਨਿਕ ਕਲੀਨਜ਼ਿੰਗ ਨਹੀਂ ਹੋਈ ਜਿਹੜੀ ਕਿ ਸਾਡੇ ਦੋਨਾਂ ਪੰਜਾਬਾਂ ਦੇ ਵਿੱਚ ਹੋਈ। ਔਰ ਇੱਕ ਸਟੇਜ ਇਹ ਸੀ ਕਿ ਵੀ ਇੱਧਰਲੇ ਪੰਜਾਬ 'ਚ ਸਿਰਫ ਇੱਕ ਸਿੱਖ ਜਿਹੜਾ ਕਿਸੇ ਤਰੀਕੇ ਨਾਲ ਬਚ ਗਿਆ, ਉੱਥੇ ਪਹੁੰਚਿਆ ਹਰੀ ਸਿੰਘ ਨਾਂ ਦਾ, ਜਿਹਨੇ ਮੁੱਢਲੇ ਦਿਨਾਂ ਦੇ ਵਿੱਚ ਨਨਕਾਣਾ ਸਾਹਿਬ ਜਾਂ ਡੇਰਾ ਸਾਹਿਬ ਸਭ ਬੰਦ ਪਏ ਸੀ, ਕੌਣ ਜਾਣਦਾ ਸੀ ਕਿਸੇ ਨੂੰ। ਲੇਕਿਨ ਉਸ ਨਫ਼ਰਤ ਦੇ ਪੀਰੀਅਡ 'ਚ ਵੀ ਜਿਹੜੇ ਏਜੰਸੀ ਏਰੀਆ ਦੇ ਵਿੱਚ ਰਹਿਣ ਵਾਲੇ ਸਿੱਖ ਸੀ, ਕਿਉਂਕਿ ਜਿੱਥੇ ਪਠਾਨ ਕਬੀਲੇ ਸੀ, ਟਰਾਈਬ ਸੀ, ਉਹਨਾਂ ਦੇ ਵਿੱਚ ਔਰਕਜ਼ਾਈ ਹੋਏ, ਨਾਰਥ ਵਜ਼ੀਰਿਸਤਾਨ ਹੋਏ, ਸਾਊਥ ਵਜ਼ੀਰਿਸਤਾਨ ਹੋਏ, ਬਿਜੌੜ ਹੋਏ, ਜਮਰੌਦ ਹੋਏ, ਜਾਂ ਕਿਸੇ ਹੱਦ ਤੱਕ ਪਿਸ਼ਾਵਰ ਦਾ ਏਰੀਆ ਪਠਾਣੀ ਇਲਾਕਾ, ਉਹਦੇ ਵਿੱਚ ਕੁਝ ਸਿੱਖ ਪਰਿਵਾਰ ਜਿਹੜੇ ਨੇ ਉਹ ਬਚੇ, ਬਾਕੀ ਪਾਕਿਸਤਾਨ ਦੇ ਵਿੱਚ ਕੋਈ ਨਹੀਂ ਸੀ। ਇੱਧਰਲੇ ਪੰਜਾਬ ਦੇ ਵਿੱਚ ਮਲੇਰਕੋਟਲੇ ਨੂੰ ਛੱਡ ਕੇ, ਜਿਹਦਾ ਇੱਕ ਇਤਿਹਾਸਕ ਪਰਿਖੇਪ ਹੈ ਕਿ ਭਾਈ ਉਹਨਾਂ ਨੇ 10ਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਲਈ ਹਾਂ ਦਾ ਨਾਅਰਾ ਮਾਰਿਆ ਸੀ, ਇਸ ਲਈ ਮਲੇਰਕੋਟਲੇ ਦਾ ਮੁਸਲਮਾਨ ਸੁਰੱਖਿਅਤ ਰਿਹਾ। ਹੁਣ ਵੀ ਮਲੇਰਕੋਟਲੇ ਤੋਂ ਮੁਸਲਮਾਨ MLA ਪੰਜਾਬ ਅਸੈਂਬਲੀ 'ਚ ਰਿਪਰੈਜ਼ੈਂਟ ਕਰਦਾ ਹੈ। ਬਾਕੀ ਪੰਜਾਬ ਦੇ ਵਿੱਚ ਥੋੜ੍ਹੀ ਬਹੁਤ ਕਿਸੇ ਨੇ ਲੁਕਾ ਲੁਕੂ ਲਿਆ ਹੋਇਆ ਜਾਂ ਜਿਹੜੀਆਂ ਹੁਣ ਕਹਾਣੀਆਂ ਬਾਹਰ ਆਉਂਦੀਆਂ ਨੇ, ਲੇਕਿਨ ਇੱਧਰ ਬਿਲਕੁਲ ਸਫਾਈ। ਇਹੀ ਹਾਲ ਪਾਕਿਸਤਾਨੀ ਪੰਜਾਬ ਦੇ ਵਿੱਚ ਵੀ ਹੋਇਆ। ਇਹ ਲੇਟਰ ਔਨ ਵੱਖਰੀ ਗੱਲ ਹੈ ਕਿ ਜਦੋਂ 1979 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਸੋਵੀਅਤ ਯੂਨੀਅਨ ਆਇਆ ਔਰ ਉਧਰ ਤਾਲਿਬਾਨ ਆਏ, ਔਰ ਫਿਰ ਏਜੰਸੀ ਏਰੀਏ 'ਚ ਵੀ ਔਰ ਦੂਸਰੇ 'ਚ ਵੀ ਸਿੱਖਾਂ ਦੇ ਉੱਤੇ ਅਗੇਨ ਮੁਸ਼ਕਲਾਂ ਆਈਆਂ, ਔਰ ਉਹਨਾਂ 'ਚੋਂ ਕੁਝ ਪਰਿਵਾਰ ਜਿਹੜੇ ਨੇ ਏਜੰਸੀ ਏਰੀਆ 'ਚੋਂ ਸਿੱਖ ਪਰਿਵਾਰ ਜਾਂ ਉਸ ਬੈਲਟ 'ਚੋਂ ਨਿਕਲ ਕੇ ਉਹ ਨਨਕਾਣਾ ਸਾਹਿਬ ਆ ਕੇ ਵਸਣੇ ਸ਼ੁਰੂ ਹੋਏ। ਔਰ ਇਸ ਵੇਲੇ ਨਨਕਾਣਾ ਸਾਹਿਬ 'ਚ ਜਿਹੜਾ 100-150 ਸਿੱਖ ਪਰਿਵਾਰ ਹੈ, ਉਹ ਮੋਸਟਲੀ ਜਿਹੜੇ ਨੇ ਉੱਥੋਂ ਆਏ ਨੇ, ਔਰ ਇੱਧਰ ਆ ਕੇ ਉਹਨਾਂ ਨੇ ਵੀ ਪੰਜਾਬੀ ਸਿੱਖੀ। ਅਦਰਵਾਈਜ਼ ਕਿਉਂਕਿ ਉਸ ਬੈਲਟ ਦੀ ਬੋਲੀ ਤਾਂ ਪਸ਼ਤੋ ਹੈ, ਔਰ ਈਵਨ ਹੁਣ ਵੀ ਮੈਂ ਪਿਸ਼ਾਵਰ ਦੇ ਗੁਰਦੁਆਰੇ 'ਚ ਕਈ ਵਾਰ ਦੇਖਦਾ ਉਹ ਕਥਾ ਪਸ਼ਤੋ 'ਚ ਕਰ ਰਹੇ ਹੁੰਦੇ ਨੇ, ਹੁਕਮਨਾਮਾ ਲੈ ਕੇ, ਕਿਉਂਕਿ ਜਿਹੜੇ ਸੁਣਨ ਵਾਲੇ ਨੇ ਉਹ ਪਸ਼ਤੋ ਸਪੀਕਿੰਗ ਸਿੱਖ ਨੇ। ਸੋ ਇੱਧਰ ਆ ਕੇ ਉਹਨਾਂ ਨੇ ਨਨਕਾਣਾ ਸਾਹਿਬ ਟਾਊਨ ਦੇ ਵਿੱਚ ਆਪਣਾ ਜਿਹੜਾ ਉਹ ਟਿਕਾਣਾ ਬਣਾਇਆ, ਪੰਜਾਬੀ ਵੀ ਸਿੱਖੀ, ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਵੀ ਸ਼ੁਰੂ ਹੋਈ, ਔਰ ਹੌਲੀ ਉਹਨਾਂ ਦੇ ਅੱਗੋਂ ਬੱਚੇ ਜਿਹੜੇ ਨੇ ਉਹਨਾਂ ਨੇ ਪੜ੍ਹਾਈ ਵੀ ਕੀਤੀ। ਉਹਨਾਂ 'ਚ ਡਾਕਟਰ ਮਹੀਪਾਲ ਸਿੰਘ ਜਿਹੜੇ ਨੇ ਉਹ ਇੱਕ ਕਾਮਯਾਬ ਡਾਕਟਰ ਬਣੇ, ਪ੍ਰੋਫੈਸਰ ਕਲਿਆਣ ਸਿੰਘ ਜਿਹੜੇ ਪ੍ਰੋਫੈਸਰ ਲੱਗੇ, ਔਰ ਦੂਸਰੇ। ਲੇਕਿਨ ਇੱਕ ਰਿਮਾਰਕੇਬਲ ਜਿਹੜੀ ਖਬਰ ਸੀ, ਜਦੋਂ ਪਹਿਲੀ ਵਾਰ ਹਰਚਰਨ ਸਿੰਘ ਪਾਕਿਸਤਾਨੀ ਫੌਜ ਦੇ ਵਿੱਚ 2007 ਦੇ ਵਿੱਚ ਕੈਪਟਨ ਦੇ ਤੌਰ 'ਤੇ ਆਏ, ਤੇ ਬਹੁਤ ਵੱਡੀ ਖਬਰ ਸੀ, ਕਿਉਂਕਿ ਪਾਕਿਸਤਾਨ ਜਿਹੜਾ ਇੱਕ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਹੈ, ਉਹਦੇ 'ਚ ਕਿਸੇ ਸਿੱਖ ਦਾ ਇਸ ਲੈਵਲ ਦੇ ਉੱਤੇ ਪਹੁੰਚਣਾ, ਪਹਿਲਾਂ ਤਾਂ ਸਿਲੈਕਟ ਹੋਣਾ ਹੀ, ਕਿਉਂਕਿ ਇਹ ਪੂਰੀ ਜਿਹੜੀ ਹੈ ਉਹ ਕਾਫੀ ਰਿਗੋਰਸ ਉਹਨਾਂ ਦੀ
ਸਿਲੈਕਸ਼ਨ ਪ੍ਰੋਸੈਸ ਸੀ ਉਹਦੇ 'ਚ ਜਿਹੜਾ ਹੈ ਉਹ ਐਜ਼ ਅ ਕੈਪਟਨ 2007 ਦੇ ਵਿੱਚ 20 ਸਾਲ ਦੀ ਉਮਰ 'ਚ ਜਿਹੜੀ ਹੈ ਉਹ ਕੈਪਟਨ ਬਣੇ। ਫਿਰ ਉਹਨਾਂ ਨੇ ਆਰਡੀਨੈਂਸ ਕਾਰਪਸ ਦੇ ਵਿੱਚ ਸਰਵ ਕੀਤਾ, ਫਿਰ ਉਹਨਾਂ ਨੇ ਵਲੰਟੀਅਰ ਕੀਤਾ ਕੰਬੈਟ ਰੋਲ ਲਈ, ਔਰ ਉਹਨਾਂ ਨੂੰ 12ਵੀਂ ਬਟਾਲੀਅਨ ਦੇ ਵਿੱਚ ਬਲੋਚ ਰੈਜੀਮੈਂਟ ਦੀ 12ਵੀਂ ਬਟਾਲੀਅਨ ਦੇ ਵਿੱਚ ਜਿਹੜਾ ਪੋਸਟ ਕੀਤਾ ਗਿਆ, ਜਿੱਥੇ ਉਹਨਾਂ ਨੇ ਆਪਰੇਸ਼ਨਲ ਔਰ ਬਾਰਡਰ ਏਰੀਆਜ਼ ਦੇ ਵਿੱਚ ਮੇਜਰ ਦੇ ਰੈਂਕ ਤੇ ਹੁੰਦਿਆਂ ਸਰਵ ਕੀਤਾ। ਪ੍ਰੈਜ਼ੈਂਟਲੀ ਵੀ ਉਹ ਜਿਹੜੇ ਨੇ ਐਬਟਾਬਾਦ ਦੇ ਵਿੱਚ ਸਰਵ ਕਰ ਰਹੇ ਨੇ, ਔਰ ਜਿਹੜੀ ਖਬਰ ਈਵਨ ਇੰਡੀਅਨ ਮੀਡੀਆ ਵੀ ਇਹਨੂੰ ਇਗਨੋਰ ਨਹੀਂ ਕਰ ਸਕਿਆ। ਇੰਡੀਅਨ ਟ੍ਰਿਬਿਊਨ ਦੇ ਵਿੱਚ ਵੀ ਹੈਡਲਾਈਨ ਔਰ ਦਰਸ਼ਕ ਇਹ ਸਮਾਰਟ ਹੈਂਡਸਮ ਸਿੱਖ ਲੈਫਟੀਨੈਂਟ ਕਰਨਲ ਦੀ ਪਿਕਚਰ ਸਕਰੀਨ ਤੇ ਵੀ ਦੇਖ ਸਕਦੇ ਨੇ। ਫਸਟ ਸਿੱਖ ਇਨ ਪਾਕਿਸਤਾਨ ਆਰਮੀ ਨਾਓ ਲੈਫਟੀਨੈਂਟ ਕਰਨਲ। ਨਾਈਸ। ਔਰ ਹਾਲਾਂ ਪਾਕਿਸਤਾਨ ਦੇ ਵਿੱਚ ਸਿੱਖਾਂ ਨਾਲੋਂ ਜ਼ਿਆਦਾ ਹਿੰਦੂਆਂ ਦੀ ਆਬਾਦੀ ਵੀ ਹੈ, ਈਸਾਈਆਂ ਦੀ ਆਬਾਦੀ ਵੀ ਹੈ। ਉਹਨਾਂ ਨੇ ਵੀ ਫੌਜ 'ਚ ਸਰਵ ਕੀਤਾ ਲੋਅਰ ਲੈਵਲ, ਪਰ ਕਿਸੇ ਵੀ ਹੋਰ ਮਾਈਨੋਰਿਟੀ 'ਚੋਂ ਲੈਫਟੀਨੈਂਟ ਕਰਨਲ ਹਰਚਰਨ ਸਿੰਘ ਪਹਿਲੇ ਸਿੱਖ ਬਣੇ ਨੇ ਜਿਨ੍ਹਾਂ ਨੇ ਇਹ ਰੁਤਬਾ ਜਿਹੜਾ ਇਹ ਡੈਕੋਰੇਸ਼ਨ ਹੈ ਇਹ ਹਾਸਲ ਕੀਤੀ ਹੈ। ਔਰ ਇਸ ਦੇ ਉੱਤੇ 4 ਚਫੇਰੇ ਵਧਾਈਆਂ ਦਾ ਸਿਲਸਿਲਾ ਵੀ ਹੈ ਜੀ, ਔਰ ਅਸੀਂ ਵੀ ਜਿਹੜਾ ਆਪਣੀ ਵਧਾਈ ਦਿੰਨੇ ਜਿਹੜੇ ਪੰਜਾਬ ਦੇ ਮਾਈਨੋਰਿਟੀ ਅਫੇਅਰਸ ਮਿਨਿਸਟਰ ਨੇ ਰਮੇਸ਼ ਸਿੰਘ ਅਰੋੜਾ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਨੇ। ਉਹਨਾਂ ਨੇ ਵੀ ਇਹ ਕਿਹਾ ਕਿ ਭਾਈ ਭਾਵੇਂ ਕ੍ਰਿਸਚੀਅਨਸ ਔਰ ਹਿੰਦੂਆਂ ਨੇ ਵੀ ਸਰਵ ਕੀਤਾ ਪਾਕਿਸਤਾਨ ਆਰਮੀ ਜਾਂ ਕਰਦੇ ਨੇ, ਪਰ ਕੋਈ ਵੀ ਇਸ ਲੈਵਲ ਤੇ ਨਹੀਂ ਪਹੁੰਚ ਸਕਿਆ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਸਾਡੇ ਲਈ ਸਿੱਖ ਕੌਮ ਲਈ ਪਾਕਿਸਤਾਨ 'ਚ ਵਸਦੀ ਜਿਹੜੀ ਕੌਮ ਹੈ ਉਹਨਾਂ ਲਈ ਇਹ ਬਹੁਤ ਹੀ ਮੁਬਾਰਕ ਵਾਲੀ ਗੱਲ ਹੈ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਲੈਫਟੀਨੈਂਟ ਕਰਨਲ ਹਰਚਰਨ ਸਿੰਘ's achievements has proved that there is no barrier for the minorities in Pakistan, that only talent speaks and sets the parameters for success। ਕਿ ਤੁਹਾਡੇ 'ਚ ਟੈਲੈਂਟ ਹੋਣਾ ਚਾਹੀਦਾ ਹੈ ਔਰ ਤੁਸੀਂ ਕੋਈ ਵੀ ਰੁਤਬਾ ਹਾਸਲ ਕਰ ਸਕਦੇ ਹੋ। ਇਹ ਉਹਨਾਂ ਨੇ ਕਿਹਾ ਕਿ ਲੈਫਟੀਨੈਂਟ ਕਰਨਲ ਸਿੰਘ ਇਜ਼ ਐਨ ਐਗਜ਼ਾਮਪਲ ਆਫ ਇਕੁਆਲਿਟੀ ਆਫ ਆਲ ਰਿਲੀਜਨਸ ਐਂਡ ਯੂਨਿਟੀ ਇਨ ਪਾਕਿਸਤਾਨ। ਵੀ ਐਜ਼ ਪਾਰਟ ਆਫ ਸਿੱਖ ਕਮਿਊਨਿਟੀ ਵਿਲ ਗਿਵ ਹਿਮ ਏ ਰਾਊਜ਼ਿੰਗ ਵੈਲਕਮ ਵੈਨ ਹੀ ਵਿਜ਼ਿਟਸ ਹਿਜ਼ ਹੋਮ ਟਾਊਨ ਨੈਕਸਟ। ਕਿ ਜਦੋਂ ਉਹ ਨਨਕਾਣਾ ਸਾਹਿਬ ਆਉਣਗੇ ਆਪਣੇ ਛੁੱਟੀ ਦੇ ਉੱਤੇ ਅਸੀਂ ਉਹਨਾਂ ਦਾ ਜਿਹੜਾ ਉਹ ਵੱਡਾ ਸਵਾਗਤ ਕਰਾਂਗੇ। ਔਰ ਫਿਰ ਇਸੇ ਤਰ੍ਹਾਂ ਉਹਨਾਂ ਦੇ ਬ੍ਰਦਰ ਜਿਹੜੇ ਨੇ ਮਸਤਾਨ ਸਿੰਘ ਜਿਹੜੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਵੀ ਰਹੇ ਨੇ, ਉਹਨਾਂ ਨੇ ਕਿਹਾ ਕਿ ਲੈਫਟੀਨੈਂਟ ਕਰਨਲ ਹਰਚਰਨ ਸਿੰਘ ਇਜ਼ ਦਾ ਪ੍ਰਾਈਡ ਆਫ ਬਾਬਾ ਨਾਨਕ ਸਿਟੀ ਐਂਡ ਦਾ ਹੋਲ ਸਿੱਖ ਕਮਿਊਨਿਟੀ ਐਜ਼ ਵੈਲ। ਕਿ ਉਹ ਸਾਡੇ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਨਨਕਾਣਾ ਸਾਹਿਬ ਟਾਊਨ ਦਾ ਵੀ ਫਖਰ ਨੇ, ਮਾਣ ਨੇ, ਔਰ ਇਹ ਬਾਕੀਆਂ ਦੇ ਲਈ ਵੀ ਸਾਰੀ ਸਿੱਖ ਕਮਿਊਨਿਟੀ ਦੇ ਲਈ ਵੀ। ਸੋ ਅਸੀਂ ਵੀ ਜਿੱਥੇ ਮੁਬਾਰਕਬਾਦ ਦਿੰਦੇ ਹਾਂ ਉੱਥੇ ਅਸੀਂ ਇਹ ਸਮਝਦੇ ਹਾਂ ਹੁਣ ਈਵਨ ਹੋਰ ਵੀ ਸਿੱਖ ਜਿਹੜੇ ਨੇ ਪਾਕਿਸਤਾਨੀ ਫੌਜ 'ਚ ਆਏ ਨੇ। ਪਿਛਲੇ ਦਿਨਾਂ 'ਚ ਹੀ ਜਦੋਂ ਉਹ ਅੱਡੀ ਨਾਲ ਅੱਡੀ ਮਾਰ ਕੇ ਉਹ ਵਾਹਗਾ ਬਾਰਡਰ ਦੇ ਉੱਤੇ ਝੰਡਾ ਲਾਹਣਾ ਚਾੜ੍ਹਨਾ ਤੇ ਇੱਧਰ ਇੱਕ 6 ਫੁੱਟਾ ਸਿੱਖ ਪਾਕਿਸਤਾਨ ਦੀ ਫੌਜ ਵੱਲੋਂ ਜਿਹੜਾ ਉਹ ਵੱਡਾ ਅਟਰੈਕਸ਼ਨ ਦਾ ਕਾਰਨ ਸੀ। ਔਰ ਦੂਸਰੇ ਪਾਸੇ ਵਾਲੇ ਵੀ ਜਿਹੜੇ ਨੇ ਇੱਧਰਲੇ ਪੰਜਾਬ ਵਾਲੇ ਵੀ ਉਹਨੂੰ ਵੈਲਕਮ ਕਰ ਰਹੇ ਸੀ ਕਿ ਭਾਈ ਸਾਡਾ ਸਿੱਖ ਭਾਈ ਪਾਕਿਸਤਾਨ ਨੂੰ ਡਿਫੈਂਡ ਕਰਨ ਲਈ ਖੜਾ ਹੈ। ਸੋ ਮੈਂ ਸਮਝਦਾ ਇਹ ਸਾਡੀ ਖੂਬਸੂਰਤੀ ਵੀ ਹੈ। ਹੁਣ ਤਾਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਪਿਛਲੇ ਦਿਨਾਂ 'ਚ ਮਲੇਸ਼ੀਆ ਵੀ, ਸਿੰਗਾਪੁਰ ਵੀ, ਕੈਨੇਡਾ 'ਚ ਵੀ, ਅਮਰੀਕਾ 'ਚ ਵੀ ਸਿੱਖ ਬੀਬੀਆਂ ਫੌਜ ਦੇ ਵਿੱਚ ਕਈ ਦਸਤਾਰ ਦੇ ਨਾਲ ਜਿਹੜੀਆਂ ਉਹ ਸਰਵ ਕਰ ਰਹੇ ਨੇ। ਸਿੰਘ ਤਾਂ ਕਰਦੇ ਹੀ ਨੇ, ਉਹ ਤਾਂ ਹਾਈਐਸਟ ਜਨਰਲ ਮਲੇਸ਼ੀਆ ਔਰ ਸਿੰਗਾਪੁਰ ਲੈਵਲ ਤੇ ਤਾਂ ਵੱਡੇ ਜਰਨੈਲਾਂ ਤੱਕ ਪਹੁੰਚੇ ਨੇ। ਕੈਨੇਡਾ 'ਚ ਵੀ ਹਰਜੀਤ ਸਿੰਘ ਸੱਜਣ ਜਿਹਨੇ ਈਵਨ ਜਿਹੜਾ ਸਰਵ ਵੀ ਕੀਤਾ ਸੀ ਅਫਗਾਨਿਸਤਾਨ, ਜੋ ਡਿਫੈਂਸ ਮਿਨਿਸਟਰ ਵੀ ਕੈਨੇਡਾ ਦਾ ਬਣਿਆ। ਅਮਰੀਕਾ ਦੇ ਵਿੱਚ ਵੀ ਇਹਦੇ ਬਾਵਜੂਦ ਕਿ ਕਈ ਵਾਰ ਨਵੇਂ ਐਡਮਿਨਿਸਟ੍ਰੇਸ਼ਨ ਵੱਲੋਂ ਕੁਝ ਸੀ ਨਵੀਆਂ ਹਦਾਇਤਾਂ ਜਾਂ ਦੂਜਾ, ਲੇਕਿਨ ਐਸਾ ਕੁਝ ਨਹੀਂ ਹੈ ਕਿ ਸਿੱਖਾਂ ਦੀ ਇੱਥੇ ਵੀ ਲੜ ਕੇ ਜਿਹੜਾ ਹੈ ਉਹ ਅਗਲੇ ਲੈਵਲ ਤੱਕ ਸਿੱਖ ਗਏ ਨੇ। ਸੋ ਇਹ ਪਾਕਿਸਤਾਨ ਵਰਗੇ ਮੁਲਕ ਦੇ ਵਿੱਚ ਜਿਸ ਬਾਰੇ ਇੰਨੀ ਨੈਗੇਟਿਵਿਟੀ ਜਿਹੜੀ ਹੈ ਇੰਡੀਅਨਸ ਨੇ, ਹਿੰਦੂਆਂ ਨੇ, ਹਿੰਦੂ ਤਵੀਆਂ ਨੇ ਖਾਸ ਤੌਰ ਤੇ ਫੈਲਾਈ ਹੋਈ ਹੈ, ਇਹ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਇਸ ਰੁਤਬੇ ਤੱਕ ਸਾਡਾ ਵੀਰ ਪਹੁੰਚਿਆ। ਸੋ ਅਸੀਂ ਸਾਰੇ ਪਾਕਿਸਤਾਨੀ ਸਿੱਖ ਭਾਈਚਾਰੇ ਨੂੰ ਵੀ ਔਰ ਲੈਫਟੀਨੈਂਟ ਕਰਨਲ ਹਰਚਰਨ ਸਿੰਘ ਉਹਨਾਂ ਦੇ ਪਰਿਵਾਰ ਨੂੰ ਵੀ ਬਹੁਤ-ਬਹੁਤ ਵਧਾਈਆਂ ਪੇਸ਼ ਕਰਦੇ ਹਾਂ। ਜੀ ਰਾਜਾ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਫਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।